जनाब इस टाइम तुहानू याद करा दी कि ਅਸੀਂ ਇਸ ਟਾਈਮ ਜਾ ਰਹੇ ਹਾਂ ਭਾਟੀ ਗੇਟ ਤੋਂ ਅੰਦਰ। ਹਾਂਜੀ ਕਿ ਤੁਸੀਂ ਫਰਾਂਸ ਦੇਖ ਲਓ, 2000 ਸਾਲ ਪੁਰਾਣੀ ਹਿਸਟਰੀ ਹੈ ਇੱਕ। ਅਸੀਂ ਆਪਣੀ ਹਿਸਟਰੀ ਨੂੰ, ਆਪਣੇ ਕਲਚਰ ਨੂੰ ਸੇਫ ਨਹੀਂ ਕਰ ਸਕੇ। ਇਹ ਜਿੰਨੀ ਵੀ ਤਰਜ਼ੇ ਤਾਮੀਰ ਹੈ ਨਾ, ਇਹ ਮੁਗਲਾਂ ਦੇ ਦੌਰ ਦੀ। ਮੋਹਣਾ ਸਿੰਘ ਮੋਹਣਾ ਸਿੰਘ ਰਹਿੰਦਾ ਸੀ, ਐਉੜੀ ਵੇਲੀ ਸੀ। ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਉਹ ਸਾਡੀ ਇਸ ਜਗ੍ਹਾ ਦੇ ਉੱਤੇ ਨਾ ਪਰਚੂਨ ਦੀ ਦੁਕਾਨ ਹੁੰਦੀ ਹੈ, ਸਾਹਮਣੇ ਮੋਹਣਾ ਸਿੰਘ ਦੀ। ਅੱਛਾ, ਇੱਥੇ ਉਹਦੇ ਵਾਲੇ ਸਾਹਿਬ ਦੀ ਹੁੰਦੀ। ਅੱਛਾ, ਤਰੀ ਹਵੇਲੀ ਹੈ ਜਿਹੜੀ ਕਿ ਸਿੱਖੀਜ਼ਮ ਨਾਲ ਤਲਕ ਰੱਖਦੀ ਹੈ। ਸਿੱਖੀਜ਼ਮ ਨਾਲ ਤਲਕ ਰੱਖਦੀ ਕਿਹੜੀ ਹਵੇਲੀ? ਹਵੇਲੀ ਹੈ ਪਾਪੜੀਆਂ ਥੜੀਆਂ, ਉਹਦੇ ਸਾਹਮਣੇ ਇੱਕ ਹਵੇਲੀ ਹੈ। ਇੱਥੋਂ ਕਿੰਨੀ ਦੂਰ ਹੈ? ਇੱਥੋਂ 10 ਮਿੰਟ ਦਾ ਮੁਸਾਫਤ ਹੈ ਸਾਡਾ। ਅੱਛਾ, ਉਹ ਜ਼ਮਾਨੇ 'ਚ ਗਲੀਆਂ ਸਿਰਫ ਇਸ ਗੱਲ ਤੋਂ ਛੋਟੀਆਂ ਛੋਟੀਆਂ ਬਣਾਈਆਂ ਕਿ ਜ਼ਿਆਦਾ ਘੋੜੇ ਖੱਚਰ ਔਰ ਖੋਤੇ ਜਿਹੜੇ ਸਨ ਉਹ ਹੁੰਦੇ ਸਨ। ਉਹ ਜਿਹੜੀ ਮਸਜਿਦ ਹੈ, ਉੱਚੀ ਮਸਜਿਦ, ਆਹੋ, ਇਹ ਬਾਦਸ਼ਾਹ ਮਸਜਿਦ ਤੋਂ ਪਹਿਲੇ ਦੀ ਮਸਜਿਦ ਹੈ। ਇਹ ਸੈਟਅਪ ਸਾਰੇ ਅੱਛਾ ਮਸਜਿਦ ਪੁਰਾਣੇ ਰੀਕਨਸਟਰਕਸ਼ਨ ਹੋਏ ਆ। ਜਨਾਬ ਇਸ ਟਾਈਮ ਅਸੀਂ ਜਾ ਰਹੇ ਹਾਂ ਭਾਟੀ ਗੇਟ ਤੋਂ ਅੰਦਰ ਜਾ ਰਹੇ ਹਾਂ। ਮੇਰੇ ਖਿਆਲ ਇੱਧਰ ਅਲਾਮਾ ਇਕਬਾਲ ਜਿੱਥੇ ਬੈਠ ਕੇ ਉਹ ਕਰਦੇ ਸ਼ਾਇਰੀ ਸ਼ੁਰੂ ਰੋਡ ਦੇ ਉੱਤੇ ਆਏਗਾ, ਥੋੜਾ ਅੱਗੇ ਜਾ ਕੇ ਅੱਗੇ। ਹਾਂ ਠੀਕ ਹੈ। ਇਹ ਦੇਖੋ ਹਕੀਮ ਸਾਹਿਬ ਦੀ ਵੀ ਦੁਕਾਨ ਹੈ, ਪਹਿਲੇ ਬੜੀ ਮਸ਼ਹੂਰ ਹੁੰਦੀ। ਅੱਛਾ, ਇਹ ਸਟਾਈਲ ਜਿਹੜਾ ਹੈਗਾ ਨਾ ਹਕੀਮਾਂ ਵਾਲਾ, ਇਹ ਕੀ ਨਾਲ ਹੈਗਾ? ਰੋਟੀਆਂ। ਚਲੋ ਅੱਗੇ ਚੱਲਦੇ ਜਾਓ। ਰਾਜਾ ਬੈਂਡ ਵੇਖ ਲਈਏ। ਇਹ ਦੇਖੋ ਜੀ 40 ਰੁਪਏ ਦਾ ਸ਼ਰਬਤ ਦਾ ਗਲਾਸ। ਵਾਹ ਜੀ ਵਾਹ, ਜ਼ਬਰਦਸਤ। ਹਕੀਮ ਦੀ ਦੁਕਾਨ ਹੈ। ਕਮਾਲ ਹੋਇਆ ਜੀ। ਉਹ ਜੀ ਹੁਣ ਹਕੀਮ ਸਾਹਿਬ ਤੇ ਬੈਠੇ ਨਹੀਂ ਹੋਏ, ਚੱਲੀਏ ਫਿਰ ਅੱਗੇ। ਅੱਛਾ ਵਿਕਾਸ ਭਾਈ, ਵਿਕਾਸ ਸਾਹਿਬ ਇਹ ਵੀ ਬੜੀ ਪੁਰਾਣੀ ਸੁਰੰਗ ਜੀ ਲੱਗ ਰਹੀ ਹੈ, ਮਸਜਿਦ ਲੱਗ ਰਹੀ। ਨਹੀਂ ਘਰ ਨੇ। ਇਹ ਦੇਖੋ ਜਿਹੜੇ ਪੁਰਾਣੇ ਵਕਤ 'ਚ ਜਿਹੜੇ ਛੱਜੇ ਹੁੰਦੇ ਸੀ, ਜਿਹੜੇ ਹਿੰਦੂਆਂ ਦੇ ਦੌਰ ਦੇ ਉੱਤੇ ਉਹਨਾਂ ਨੇ ਬਣਾਏ ਸੀ, ਲੱਕੜੀ ਦਾ ਕੰਮ ਹੋਇਆ। ਇਹ ਦੇਖੋ ਪੁਰਾਣਾ। ਇਹ ਕੀ ਹੈ? ਨਾਨ ਚਣੇ। ਅੱਛਾ, ਜਿਹੜੇ ਲੋਕ ਨੇ ਨਾ, ਜਿਹੜੇ ਰਹਿਣ ਵਾਲੇ ਉਹ ਚਲੇ ਗਏ ਨੇ, ਇਹਨਾਂ ਨੇ ਕਿਰਾਏ ਸ਼ਰਾਏ ਦਿੱਤੇ ਹੋਏ ਨੇ ਮੇਰੇ ਖਿਆਲ। ਆਜੋ ਸਾਹਿਬ, ਇਹ ਦੇਖੋ ਇਹ ਵੀ ਬੜੀ ਪੁਰਾਣੀ ਬਣੀ। ਹਾਂ ਬਹੁਤ ਪੁਰਾਣੀ ਬਿਲਡਿੰਗਾਂ ਦੇ ਉੱਤੇ ਬਿਲਡਿੰਗਾਂ ਬਣ ਗਈਆਂ ਹੈ। ਯਾਰ ਇਹ ਸਰ ਨਾਨ ਦੀ ਦੁਕਾਨ ਤੋਂ ਬਾਅਦ देखो सर, ए देखो कितनी छोटी पौड़ियां हैं, उससे जा रही हैं मकान दे। वो गलियां हैं यार, ऐसी गली तो हाँ गली। हाँ बिल्कुल लिंक लिंक्ड गली है गली अंदरों। हाँ नहीं अंदरों मैं तो धाना जी असल ਜਿਹੜੀਆਂ ਛੋਟੀ ਗਲੀਆਂ ਨਾ, ਜਿਹੜੇ ਕੂਚੇ ਆਣਗੇ ਨਾ, ਕੂਚੇ ਡਿਫਰੈਂਟ ਕੂਚੇ ਸੀ। ਪਤਾ ਨਹੀਂ ਸੀ ਕਿ ਇੱਕ ਜ਼ਮਾਨਾ ਆਏਗਾ ਕਿ ਨਹੀਂ ਮੁਗਲਾਂ ਨੂੰ, ਕਿ ਇੱਕ ਜ਼ਮਾਨਾ ਆਏਗਾ ਕਿ ਇੱਥੇ ਪਈਆ ਆਜ਼ਾਦ ਹੋਏਗਾ। ਹੁਣ ਦੱਸੋ। ਅੱਛਾ, ਮੁਗਲਾਂ ਨੂੰ ਕਿਉਂਕਿ ਪਤਾ ਨਹੀਂ ਸੀ ਕਿ ਕਿਸੇ ਜ਼ਮਾਨੇ 'ਚ ਇੱਥੇ 300-400 ਸਾਲ ਬਾਅਦ ਪਈਆ ਆਜ਼ਾਦ ਹੋ ਜਾਏਗਾ ਔਰ ਇੱਥੇ ਕੀ ਆ ਜਾਏਗਾ ਗੱਡੀਆਂ ਆ ਜਾਣਗੀਆਂ ਵੱਡੀਆਂ ਲੋਕਾਂ ਨੂੰ। ਉਸ ਜ਼ਮਾਨੇ 'ਚ ਗਲੀਆਂ ਸਿਰਫ ਇਸ ਗੱਲ ਤੋਂ ਛੋਟੀਆਂ ਬਣਾਈਆਂ ਕਿ ਜ਼ਿਆਦਾ ਘੋੜੇ ਖੱਚਰ ਔਰ ਖੋਤੇ ਜਿਹੜੇ ਸਨ ਉਹ ਹੁੰਦੇ ਸਨ, ਤੇ ਲੋਕ ਲੈ ਕੇ ਲੇਕਿਨ ਅੱਜ ਸ਼ਹਿਰ ਦੇ ਵਿੱਚ ਪ੍ਰੋਬਲਮ ਸਭ ਤੋਂ ਵੱਡੀ ਇਹ ਹੈਗੀ ਹੈ ਕਿ ਜਦੋਂ ਕੋਈ ਮਕਾਨ ਪਠਾਨ ਜ਼ਿਆਦਾਤਰ ਕੰਮ ਕਰ ਰਹੇ ਨੇ ਇੱਥੇ ਇਸ ਟਾਈਮ ਹੈ। ਕੋਈ ਇਹ ਇਧਰ ਵਿਕਾਸ ਉਹ ਬਦਮਾਸ਼ੀ ਦੀ ਵਜ੍ਹਾ ਤੋਂ ਨਿਕਲੇ, ਉਹ ਇੱਥੋਂ ਨਹੀਂ ਗਏ। ਉਹ ਅਸਲ ਤੋਂ ਜੋ ਕਿ ਇੱਥੇ ਦੱਸਣਾ ਉਹਨੂੰ ਨਾ ਦੱਸ। ਅਸੀਂ ਇਹ ਪ੍ਰੋਪਰਲੀ ਜਿਹੜਾ ਹੈਗਾ ਨਾ, ਲੋਕਾਂ ਨੂੰ ਦੇਖਣਾ ਵੀ ਲੋਕਾਂ ਨੇ, ਠੀਕ ਹੈ ਨਾ। ਤੁਸੀਂ ਸਿਰਫ ਮੇਰੇ ਨਾਲ ਗੱਲ ਕਰਨੀ ਵਿਕਾਸ ਸਾਹਿਬ, ਅਸੀਂ ਤੁਹਾਨੂੰ ਆਪਣਾ ਕਿਰਾਇਆ ਅਸੀਂ ਦੇਣਾ ਤੁਹਾਡਾ, ਠੀਕ ਹੈ। ਜਨਾਬ ਛੋਟੀ ਦੁਕਾਨਾਂ ਨੇ, ਵਿਕਾਸ ਸਾਹਿਬ ਐਕਸਪਰਟ ਹੈਗੇ ਨੇ ਇਸ ਇਲਾਕੇ ਦੇ। ਇਹ ਵੇਖੋ ਵਾਣੀਆਂ, ਛੋਟੀਆਂ ਵਾਣੀ ਕਹਿੰਦੇ ਨੇ, ਵਾਣੀ ਜਾ ਰਹੀ ਹੈ ਅੱਜ ਵੀ ਜਿਹੜਾ ਨਾ ਜੀ ਵਾਣੀਆਂ। ਹਾਂਜੀ, ਤੁਹਾਨੂੰ ਨਾਲੀ ਵੀ ਕਹਿੰਦੇ ਨੇ, ਨਾਲੀਆਂ ਦੇ ਵਾਣੀਆਂ ਸਾਰੀਆਂ। ਹਾਂ ਛੋਟੀਆਂ ਹੁਣ ਵਿਕਾਸ ਨੂੰ ਸਾਨੂੰ ਕਿੱਥੇ ਲੈ ਕੇ ਜੀ ਆ ਰਿਹਾ। ਅਸੀਂ ਇਸ ਵਕਤ ਜਿਹੜੇ ਨਾ ਉਹ ਇਹ ਦੇਖੋ, ਇਹ ਛੋਟੀਆਂ ਗਲੀਆਂ। ਹਾਂ, ਔਰ ਪੁਰਾਣੇ ਵਕਤ ਦੇ ਜਿਹੜਾ ਛੋਟੀਆਂ ਲਹਿਰ ਵੱਲ ਰਹੀ ਹੈ,
ਸਾਹਿਬ ਇਸ ਟਾਈਮ ਤੁਹਾਨੂੰ ਯਾਦ ਕਰਾ ਜੀ ਕਿ ਅਸੀਂ ਇਸ ਟਾਈਮ ਜਾ ਰਹੇ ਹਾਂ ਭਾਟੀ ਗੇਟ ਤੋਂ ਅੰਦਰ। ਹਾਂਜੀ। ਹੁਣ ਵਕਾਰ ਸਾਹਿਬ ਨੇ ਸਾਨੂੰ ਦੱਸਿਆ ਜਿੱਥੇ ਅਲਾਮਾ ਇਕਬਾਲ ਰਹਿਮਤੁल्लाह ਅਲੈਹ ਜਿਹੜੇ ਬੈਠ ਕੇ ਆਪਣੀ ਸ਼ਾਇਰੀ ਦਾ ਆਗਾਜ਼ ਉੱਥੇ ਸ਼ਾਇਰੀ ਦਾ ਆਗਾਜ਼ ਉੱਥੇ ਕੀਤਾ। ਵੈਸੇ ਰੋਕ ਇਹ ਕੇ। ਬੜੀ ਪੁਰਾਣੀ ਕਿਸਮ ਦੀ ਇੱਕ ਤੰਦੂਰ ਹੈ, ਅਸੀਂ ਉੱਥੇ ਮੌਜੂਦ ਹਾਂ। ਰੋਟੀਆਂ ਲੱਗ ਰਹੀਆਂ ਨੇ ਹਾਂ ਮਾਸ਼ਾਅੱਲਾ। ਰੋਟੀਆਂ ਭਈ ਇਹ ਕਿੰਨਾ ਪੁਰਾਣਾ ਹੋਏਗਾ ਇਹ ਵਾਲਾ ਤੰਦੂਰ? ये कम से कम 20-25 साल पुराना है। ਵੀ 25 ਨया ਹੀ ਹੋਇਆ ਨਾ, ਲੇਕਿन ਇਹਦਾ ਜਿਹੜਾ ਸਟਾइल ਹੈਗਾ ਪੁਰਾਣਾ ਹੀ ਹੈ। स्टाइल पुराना है ये। थैंक यू। अच्छा ये जनाब आगे हम चलते जा रहे हैं। वकास साहब हमारे साथ इससे मौजूद हैं। ये साढ़े नाल सर जी ਜਿਹੜੇ ਬੰਦੇ ਸੀ ਇਹ ਲੱਭ ਕੇ ਲੈਂਦੇ ਨੇ वकास मियाँ वकास अल मशहूर मियाँ वकास। ਇਹ ਬੜੇ ਮਾਲੂਮਾਤੀ ਬੰਦੇ ਨੇ हैं इस टाइम। देखो वकास साहब ਇੱਥੇ ਕੋਈ ਸਿੱਖਾਂ ਦੇ ਵੀ ਘਰ ਹੁੰਦੇ ਸਨ ਪਹਿਲੇ? ਇੱਥੇ ਸਾਰੇ ਟੋਟਲ ਜਿਹੜੇ ਸੀ ਉਹ ਸਿੱਖ ਹਿੰਦੂ ਹੀ ਔਰ ਮੁਸਲਮਾਨ ਕੰਬਾਈਨ ਨਹੀਂ ਲੈਂਦੇ ਸੀ। ਇਹ ਮੁਸਲਮਾਨਾਂ ਦੀ ਜ਼ਿਆਦਾ ਤਦਾਦ ਸੀ ਕਿ ਹਿੰਦੂਆਂ ਦੀ ਕਿ ਸਿੱਖਾਂ ਦੀ? ਉਹ ਸਾਰੇ ਉਸ ਵਕਤ ਤਕਰੀਬਨ ਜਿਹੜਾ ਨਾ ਉਹ ਥੋੜਾ ਬਹੁਤ ਫਰਕ ਸੀ ਔਰ ਅੰਦਰੂਨ ਇਲਾਕੇ ਦੇ ਵਿੱਚ ਕਿਉਂਕਿ ਉਹ ਫਿਰ ਅਹਿਮ ਗੱਲ ਇਹ ਹੈਗੀ ਸੀ ਕਿ ਇੱਕ ਦੂਸਰੇ ਦੇ ਤਿਉਹਾਰ ਇੱਕ ਦੂਸਰੇ ਦੀ ਸ਼ਾਦੀ ਵਿਆਹ ਰਸਮ ਰਿਵਾਜ ਦਾ ਬੜਾ ਖਿਆਲ ਕੀਤਾ ਜਾਂਦਾ ਸੀ। अच्छा वकास साहब ਇਹ ਬੜੀ ਪੁਰਾਣੀ ਕੋਈ ਤਰਜ਼ ਤਾਮੀਰ ਹੈ? ਹਾਂਜੀ ਇਹ ਉਹ ਹਿੰਦੂਆਂ ਦੇ ਟਾਈਮ ਦੀ। ਅੱਛਾ ਇਹ ਹਿੰਦੂ ਡੈਮ ਕੋਈ ਇੱਥੇ ਦੇ ਇਹੋ ਜਿਹਾ ਵੀ ਕੋਈ ਇਲਾਕਾ ਹੈਗਾ ਜਿੱਥੇ ਕੋਈ ਸਿੱਖ ਬੜੀ ਵੱਡੀ ਤਦਾਦ ਹੈ? ਹਾਂ ਉਹ ਅੱਜ ਵੀ ਉੱਥੇ ਪੁਰਾਣੀ ਨਹੀਂ ਹੈ ਤਮੀਰ ਹੈ। ਮਸਲਨ ਹਾਂ 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 ਇਹ ਗੱਲ ਇਹ ਲਿੰਕ ਇਹ- ਕਰੀ ਲੇਕਿਨ ਇਹ ਤਾਂ ਮੈਨੂੰ ਮਾਡਰਨ ਗਲੀ ਲੱਗ ਰਹੀ ਥੋੜੀ। ਉਹ ਇਹਨੇ ਬੜੀ ਚੇਂਜ ਤੇ ਬਹੁਤ ਹੋ ਗਿਆ। वकास साहब दोबारा तमीर होया है ना? हाँ हाँ ये तुम्हारा दोबारा तमीर हो गया जी। ये डिग गया सी मेरा खाना। हाँ ये मकान डिग गया सी। ये मकान डिग गया सी ना? ਉਹਨਾਂ ਚ ਡਿੱਗਾ ਸੀ ਆ ਨਹੀਂ ਡਿੱਗਿਆ ਜੋ। हाँ हाँ हाँ। ਅੱਛਾ ਇਹ ਮਸਜਿਦ ਇਹਨੂੰ ਕਹਿੰਦੇ ਨੇ ਉੱਚੀ ਮਸਜਿਦ। ਇਹ ਸ਼ੁਰੂ ਦੇ ਉੱਤੇ ਉੱਚੀ ਮਸਜਿਦ ਦੇ ਨਾਂ ਤੋਂ अच्छा ये उच्ची मस्जिद को आ गए। ਹਾਂਜੀ मस्जिद। ਤੇ ਪਾਕਿਸਤਾਨ ਇਹਦਾ ਜਿਹੜਾ कितनी पुरानी है वकास ਇਹ ਬਹੁਤ ਜ਼ਿਆਦਾ ਪੁਰਾਣੀ ਹੈ। इंटरव्यू दियो जरा। साहब? इधर दियो ना एक ही। ਇਹ ਉੱਚੀ ਮਸਜਿਦ ਹੈ ਭਾਟੀ ਦੀ ਨਾ। अच्छा ਅੱਛਾ ਇਹਦੀ ਤਾਰੀਖ ਇਸ ਤਰ੍ਹਾਂ ਹੈਗੀ ਕਿ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਇੱਕ ਦਫਾ ਸ਼ੀਆ ਸੁੰਨੀ ਦਾ ਤਸਾਦਮ ਹੋਇਆ। ਉਹ ਇੱਥੋਂ ਸ਼ੁਰੂ ਹੋਇਆ ਸੀ। अच्छा अच्छा। ਇੱਥੇ ਸ਼ੁਰੂ ਹੋਇਆ ਸੀ ਜਦੋਂ ਅੰਗਰੇਜ਼ नाम दोबारा दसना जरा। ਇਹ ਉੱਚੀ ਮਸਜਿਦ ਇਹਨੂੰ ਕਹਿੰਦੇ ਨੇ ਉੱਚੀ ਮਸਜਿਦ। ਉਹ ਲਿਖਿਆ ਵੀ ਨਾਇਤ ਕਾਦਰੀ ਹਜ਼ਰਤ ਸ਼ਾਹ ਨਾਇਤ ਕਾਦਰੀ ਜਿਹੜੇ ਨਾ हजरत अनायत शाह कादरी अल मशहूर हैं। ਹਾਂਜੀ ਇਹ ਬਾਬਾ ਬੁੱਲੇ ਸ਼ਾਹ ਦੇ ਮੁਰਸ਼ਿਦ ਜਿਹੜੇ मुर्शद ਉਹਨਾਂ ਦੀ ਉਹਨਾਂ ਦੇ ਨਾਂ ਤੋਂ ਬਣਾਈ ਗਈ। नाम तो बनाई अच्छे तो आए सी। ਮੈਂ ਨਹੀਂ ਖਿਆਲ ਕਰਾਇਆ ਕਿਉਂਕਿ ਉਹਨਾਂ ਮੇਰਾ ਖਿਆਲ ਨਹੀਂ ਸ਼ਾਇਦ ਅਕੀਦਤ ਚ ਉਹਨਾਂ ਨੇ ਬਣਾਈ ਹੈ। ਅੱਛਾ ਦੂਸਰੀ ਗੱਲ ਹੈ ਕਿ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਜਦੋਂ ਸ਼ੀਆ ਸੁੰਨੀ ਦਾ ਤਸਾਦਮ ਹੋਇਆ ਨਾ ਉਹ ਇੱਥੇ ਹੋਇਆ ਇੱਥੋਂ ਸੀ। start ਹੋਇਆ। ਇੱਥੋਂ ਸਟਾਰਟ ਹੋਇਆ। अच्छा अच्छा अच्छा। तो जी ये ऊंची मस्जिद है। ਆ ਰਹੇ ਜੀ। नवाली आ रहे हैं। ਬਣ ਰਹੀ ਹੈ अब वकास साहब ਇਹ ਉੱਥੇ ਬੇਹਤਰੀਨ ਸਾਈਡ ਹੈ। लामा इकबाल वाली ਜਿਹੜੀ ਜਗ੍ਹਾ ਉਹ ਅੱਗੇ ਹਾਂ ਹਾਂ ਇੱਥੇ start। ਇਹ ਸ਼ੀਸ਼ ਮਹਿਲਾਂ ਦੀ ਘਾਟੀ ਹੈਗੀ ਹੈ। ਘਾਟੀ ਜਿਹੜੀ ਦੇਖ ਰਹੇ ਹੋ ਨਾ ਸਾਹਮਣੇ ਇਹ ਸਾਹਮਣੇ ਸ਼ੀਸ਼ ਮਹਿਲਾਂ ਦੀ ਘਾਟੀ। ਹੈਗੀ ਇਹ ਸ਼ੀਸ਼ ਮਹਿਲਾਂ ਦੀ ਘਾਟੀ ਹੈ। ਇੱਕ ਮਿੰਟ ਇਧਰ ਆਓ। ਇਹਦੀ ਤਾਰੀਖ ਹੈ ਇਧਰ ਆਓ ਮੈਨੂੰ ਹੁਣ ਤੇ ਕਰ ਲੈਣ ਦਿਓ। ਅੱਛਾ ਅੱਛਾ ਇਹਦਾ ਇਹ ਬਾਤ ਵਕਾਸ ਇਹ ਇੰਨੀ ਵਾਰੀ ਇੱਕ ਵਾਰੀ ਦੱਸੀ ਜਰਾ ਸ਼ੀਸ਼ ਮਹਿਲ ਦੀ ਘਾਟੀ। ਹਾਂਜੀ ਸ਼ੀਸ਼ ਮਹਿਲ ਦੀ ਘਾਟੀ ਜਿਹੜੀ ਹੈ ਨਾ ਹਾਂ ਹਾਂ ਇਹ ਉਹ ਘਾਟੀ ਹੈ ਕਿ ਜਿਹੜੇ ਮੁਗਲ ਜਿਹੜੇ ਸੀ ਨਾ ਮੁਗਲ ਹਾਂ ਹਾਂ ਉਹਨਾਂ ਦੇ ਕੋਲ ਜਿਹੜੇ ਸ਼ੀਸ਼ ਮਹਿਲ ਜਿਹੜਾ ਉਹਨਾਂ ਦਾ ਅੰਦਰ ਲਾਹੌਰ ਫੋਰਟ ਦੇ ਅੰਦਰ ਲਾਹੌਰ ਕਿਲੇ ਦੇ ਅੰਦਰ ਬਣਿਆ ਸੀ। ਉੱਥੇ ਜਿਹੜੇ ਤਾਇਨਾਤ ਸਨ ਡਿਊਟੀ ਦੇ ਉੱਤੇ ਉਹ ਰਾਤ ਨੂੰ ਜਦੋਂ ਡਿਊਟੀ ਖਤਮ ਕਰਕੇ ਆਉਂਦੇ ਸੀ ਉਹ ਆਪਣੀ ਫੈਮਲੀਆਂ ਦੇ ਨਾਲ ਇੱਥੇ ਰਹਿੰਦੇ ਸੀ। ਅੱਛਾ ਅੱਛਾ ਅੱਛਾ। ਇਹ ਤੰਦੂਰੀ ਕਾਹੀ ਪੁਰਾਣਾ ਕਿ ਅੱਜ ਦਾ ਹੀ? ਨਹੀਂ ਉਹ ਆਇਆ ਤੇ ਸ਼ਾਇਦ ਨਇਆ ਹੋਇਆ। ਹਾਂਜੀ ਉਹ ਸਾਹਮਣੇ ਜਿਹੜਾ ਘਰ ਬਣਿਆ ਹਾਂਜੀ ਹੋਇਆ ਇਹ ਤਰਦੇ ਤਮੀਰ ਜਿਹੜਾ ਨਾ ਇਹ ਪੁਰਾਣੀਆਂ 올ਡ ਬਾਰ ਸਾਰਾ ਘਰ ਹੈ ਨਾ। ਅੱਛਾ ਇਹ ਜਿਹੜਾ ਨਾ ਹਿੰਦੂ ਕਲਚਰ ਉਹ ਜ਼ਮਾਨੇ ਚ ਕਿਉਂਕਿ ਮੁਗਲ ਜਦੋਂ ਈਰਾਨ ਚ ਆਏ ਨਾ ਤੇ ਉਹਨਾਂ ਨੇ ਜਿੰਨੇ ਵੀ ਡਿਜ਼ਾਈਨਿੰਗ ਸੀ ਤਰਜ਼ੇ ਤਮੀਰ ਸੀ ਉਹ ਈਰਾਨ ਨੂੰ ਕਾਪੀ ਕੀਤਾ ਨਾ। ਅੱਛਾ। ਮੁਗਲਾਂ ਨੇ ਕਾਪੀ ਕੀਤਾ ਔਰ ਬਿਲਕੁਲ ਉਹ ਦੇਖ ਲਓ ਲੱਕੜੀ ਦਾ ਕੰਮ ਹੈ ਅੱਜ ਵੀ। ਇਹ ਮਕਾਨ ਹੀ ਸਾਰਾ ਹੈ। ਹਾਂਜੀ ਸਾਰਾ ਘਰ ਹੈ ਔਰ ਉਸ ਜ਼ਮਾਨੇ ਦੀ ਇਹ ਲੱਕੜੀ ਹੈ। अच्छा अच्छा अच्छा। वकास इधर आना मेरे को खड़ो। वकास ਇਹ ਜਿੰਨੀ ਵੀ ਤਰਜ਼ੇ ਤਮੀਰ ਹੈ ਨਾ ਇਹ ਮੁਗਲਾਂ ਦੇ ਦੌਰ ਦੀ
ਔਰ ਉਹ ਇਹ ਭਾਈ ਕੋ ਪੁੱਛ ਰਹੇ ਹਾਂ ਹਾਂ ਇਹਨਾਂ ਨੂੰ ਲਾਓ ਨਾ ਮਾਈਕ, ਆਹੋ ਕਿੰਨਾ ਇਹਨਾਂ ਦੇ ਕੋਲ ਮਾਈਕ ਲਾਓ। ਉਹਨੂੰ ਲਾਣੇ ਆ, ਉਹ ਅੰਦਰ ਇੱਕ ਮੁੰਡਾ ਹੋਰ ਲਗਾ ਫਿਰਦਾ ਆ, ਉਹਨੂੰ ਲਾਓ। ਸੋਹਣਾ ਕੀ ਹਾਲ ਹੈ? ਠੀਕ ਹੈ, ਅੱਲਾ ਦਾ ਸ਼ੁਕਰ ਹੈ, ਹੋਰ ਅੱਲਾ ਦਾ ਕਰਮ ਹੈ। ਇਹ ਭਾਈ ਕੋਈ ਨਹੀਂ, ਕੋਈ ਨਹੀਂ, ਮਿਹਰਬਾਨ। ਇਸ ਮਕਾਨ ਦੇ ਬਾਰੇ ਦੱਸਣਾ ਹੈ। ਸਬਜ਼ੀ ਦੁਕਾਨ ਤੁਹਾਡੀ ਬੜੀ ਸੋਹਣੀ। ਅੱਲਾ ਦਾ ਸ਼ੁਕਰ। ਕਿੱਥੇ ਗਾਇਬ ਹੁੰਦੇ ਹੋ ਹੁਣ? ਕੁਝ ਵੀ ਇਹਨਾਂ ਦੇ ਨਾਲ ਹੁੰਦਾ। ਅੱਛਾ ਅਸੇ ਬਾਅਦ ਹੀ ਮੁਲਾਕਾਤ ਹੋਈ ਹੈ ਜਦੋਂ ਦੇ ਡਾਕਟਰ ਸਾਹਿਬ ਗਏ ਨੇ ਅੱਛਾ ਵਕਾਸ ਸਾਹਿਬ ਇਹ ਦੱਸੋ, ਇਹ ਜਿਹੜਾ ਮਕਾਨ ਹੀ ਬੜਾ ਯਾਰ ਲੱਕੜੀ ਦਾ ਬਣਿਆ, ਇਹਦਾ ਕੀ ਹਿਸਾਬ ਕਿਤਾਬ ਹੈ? ਇਹ ਮਕਾਨ ਪੰਜਾਬੀ ਕਿ ਉਰਦੂ ਹੀ ਦੇ ਨੇ? ਪੰਜਾਬੀ ਕਿਹੜੇ ਪੰਜਾਬੀ? ਇੱਕ ਓਕੇ ਹੋ ਗਿਆ ਸਰ। ਇਹ ਮਕਾਨ ਜਿਹੜਾ ਬਣਿਆ ਹੈ ਨਾ, ਹੈਂ? ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਦਾ ਬਣਿਆ ਹੈ। ਅੱਛਾ। ਮੁਗਲ ਬਾਦਸ਼ਾਹਾਂ ਦੇ ਦੌਰ ਦਾ ਬਣਿਆ ਹੈ। ਆਹਾ ਇੱਥੇ ਹਿੰਦੂ ਰਹਿੰਦਾ ਸੀ ਕਿ ਸਿੱਖ ਰਹਿੰਦਾ ਸੀ? ਮੋਣਾ ਮੋਹਣਾ। ਮੋਣਾ ਸਿੰਘ ਮੋਣਾ ਸਿੰਘ ਮੋਣਾ ਸਿੰਘ ਮੋਣਾ ਹਾਂ ਮੋਣਾ ਸਿੰਘ ਮਨ ਰਹਿੰਦਾ ਮੋਣਾ। ਸੀ। ਮੋਣਾ ਸਿੰਘ ਰਹਿੰਦਾ ਸੀ, ਐਉੜੀ ਵੇਲੀ ਸੀ। ਓਏ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਉਹ ਥੱਲੇ ਸਾਹਮਣੇ ਜਿਹੜੀ ਹੈ ਨਾੜੀ ਪਰਚੂਨ ਦੀ ਦੁਕਾਨ ਹੁੰਦੀ ਸੀ। ਅੱਛਾ ਮੋਹਣੇ ਸਿੰਘ ਜੀ। ਇਹ ਦਾਲ ਚਾਵਲ ਵਾਲੇ ਦੇ ਨਾਲ ਦੀ ਜਿਹੜੀ ਪਰਚੂਨ ਦੀ ਦੁਕਾਨ ਅੱਛਾ ਸੀ। ਵਾਹ ਜੀ ਵਾਹ, ਇਹ ਦਾਲ ਅੱਛਾ ਉਹਦੇ ਨਾਲ ਮੋਹਣੇ ਸਿੰਘ ਦੀ ਸਾਹਮਣੇ ਦੁਕਾਨ ਹੈ ਵਾਹ ਜੀ ਵਾਹ। ਅੱਛਾ ਤੇ ਉਹਦੇ ਆਪਣਾ ਦੱਸੋ ਨਾ ਸਾਨੂੰ ਮੋਹਣੇ ਸਿੰਘ ਦੇ ਬਾਰੇ ਸਾਨੂੰ। ਮੋਨਾ ਸਿੰਘ ਜਿਹੜਾ ਨਾ ਇੱਥੇ ਉਹ ਖੁਦ ਪਰਚੂਨ ਦੀ ਦੁਕਾਨ ਕਰਦਾ ਸੀ, ਨਾਲ ਉਹਦੇ ਬੇਟੇ ਹੁੰਦੇ ਸਨ। ਮੇਰੇ ਇੱਕ ਜਾਣਨ ਵਾਲੇ ਨੇ ਜਿਹੜੇ ਕਿ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਜਿਹੜੀ ਪਦੈਸ਼ ਹੈ, ਜਿਹੜੇ ਭਾਟੀ ਅੰਦਰੂਨ ਸ਼ਹਿਰ ਦੇ ਇੱਕ ਨਾਮੀ ਗ੍ਰਾਮੀ, ਉਹਨਾਂ ਦਾ ਭਰਾ ਇੱਕ ਬਦਮਾਸ਼ ਵੀ ਹੈ, ਤੁਸੀਂ ਨਾਂ ਸੁਣਿਆ, ਬਿਚ ਭਵਾਨ। ਵਿੱਚ ਬਿਚ ਭਵਾਨ ਬਿਚ ਭਵਾਨ ਉਹ ਕਸ਼ਮੀਰੀ ਸਨ। ਅੱਛਾ ਬੀਜ ਬਿਚ ਉਹ ਵਿੱਚ ਕਹਿੰਦੇ ਨਾ ਬੜੀ ਵੱਡੀ, ਉਹ ਜਿਹਨੂੰ ਕਹਿੰਦੇ ਬੜੀ ਵੱਡੀ ਵੇਚੀ। ਬਿਚ ਭਵਾਨ ਇੱਕ ਬਦਮਾਸ਼ ਹੋਇਆ, ਇੱਕ ਆਪਣੇ ਦੌਰ ਦਾ, ਇੱਕ ਆਪਣੇ ਟਾਈਮ ਦਾ। ਉਹ ਪਿੱਛੋਂ ਪਾਕਿਸਤਾਨ ਬਣਨ ਤੋਂ ਪਹਿਲੇ ਪਾਕਿਸਤਾਨ ਤੋਂ ਬਾਅਦ ਅੱਛਾ ਉਹਦੇ ਵਾਲੇ ਸਾਹਿਬ ਦੀ ਇਸ ਜਗ੍ਹਾ ਦੇ ਉੱਤੇ ਨਾ ਪਰਚੂਨ ਦੀ ਦੁਕਾਨ ਹੁੰਦੀ ਹੈ, ਸਾਹਮਣੇ ਮੋਹਣਾ ਸਿੰਘ ਦੀ। ਅੱਛਾ ਇੱਥੇ ਉਹਦੇ ਵਾਲੇ ਸਾਹਿਬ ਦੀ ਹੁੰਦੀ। ਅੱਛਾ ਫਿਰ ਆਸਤਾ ਆਸਤਾ ਜਿਉਂ ਪਾਕਿਸਤਾਨ ਬਣਿਆ, ਚੇਂਜਿੰਗ ਆਈ, ਉਹ ਲੋਕ ਜਿਹੜੇ ਸਨ ਇਧਰੋਂ ਆਪਣੇ ਵਾਪਸ ਉਧਰਲੇ ਸ਼ਹਿਰ ਚਲੇ ਗਏ, ਆਪਣੇ ਉਸ ਇੰਡੀਆ ਚਲੇ ਗਏ। ਤੇ ਬਾਕੀ ਫਿਰ ਉਸ ਤੋਂ ਬਾਅਦ ਆਸਤਾ ਆਸਤਾ ਦੁਨੀਆ ਇੱਧਰ ਆਬਾਦ ਹੋਈ। ਅੱਛਾ ਮੋਹਣਾ ਸਿੰਘ ਕਿਉਂ ਨੂੰ ਕਹਿੰਦੇ ਸੀ ਆਪਣਾ? ਉਹਦਾ ਨਾਂ ਹੀ ਮੋਹਣਾ ਸਿੰਘ ਸੀ। ਨਹੀਂ ਇਹ ਸਿੱਧਾ ਨਾਂ ਸੀ ਪੁੱਠਾ? ਇਹ ਸਹੀ ਪਿਆਰ ਵਾਲਾ, ਪਿਆਰ। ਸਹੀ ਉਹਦਾ ਨਾਂ ਹੀ ਮੋਹਣਾ ਸਿੰਘ। ਉਹਨਾਂ ਪੰਜਾਬੀ ਚ ਖੂਬਸੂਰਤ ਹੋ ਕੇ ਉਹ ਮਨ ਮੋਹਣਾ ਉਹੀ। ਅੱਛਾ ਇਹ ਭਾਈ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਫਹੀਮ। ਭਾਈ ਤੁਹਾਨੂੰ ਤੇ ਬੜੀ ਫਹਿਮ ਫਰਾਸਤ ਹੋਏਗੀ। 2 ਦਿਨ ਬਾਅਦ ਐਸੇ ਹੀ ਅੱਲਾ ਦੀ ਦੇਣ ਹੁੰਦੀ ਹੈ ਹਰ ਚੀਜ਼। ਅੱਛਾ ਇਹ ਤੇ ਮੋਹਣੇ ਸਿੰਘ ਦੇ ਹੋ ਗਏ, ਇਹਦੇ ਨਾਲ ਫਿਰ ਹੋਰ ਵੀ ਸਿੱਖ ਰਹਿੰਦੇ ਹੋਣਗੇ ਕਾਫੀ ਸਾਰੇ। ਇਹ ਸਾਹਮਣੇ ਅੰਦਰ ਗਲੀ ਹੈ, ਗਲੀ ਮੇਲਾ ਰਾਮ। ਮੇਲਾ ਰਾਮ ਮੇਰੇ ਪਿੰਡ ਦਾ ਨਾਮ ਮੇਲਾ ਰਾਮ ਹੈ। ਜਿਹਨੂੰ ਹੁਣ ਅਸੀਂ ਜ਼ਮੀਰ ਸ਼ਹੀਦ ਸਟਰੀਟ ਦਾ ਨਾਂ ਦੇ ਦਿੱਤਾ। ਯਾਰ ਇਹ ਸਹੀ ਕੀਤਾ ਹੈ। ਇਹ ਕਲਚਰ ਜਿਹੜਾ ਇੱਕ ਸਾਡਾ ਸੀ, ਕਿ ਸਕਾਫਤ ਜਿਹੜੀ ਸੀ ਉਹ ਡੈਮੇਜ ਹੋ ਗਈ ਹੈ, ਡਿਮੋਲਿਸ਼ ਹੋ ਗਈ ਹੈ। ਤੁਸੀਂ ਇਹ ਕਹਿ ਲਓ ਕਿ ਤੁਸੀਂ ਫਰਾਂਸ ਦੇ ਲੋੜੀ 2000 ਸਾਲ ਪੁਰਾਣੀ ਹਿਸਟਰੀ ਹੈ ਇੱਕ। ਅਸੀਂ ਆਪਣੀ ਹਿਸਟਰੀ ਨੂੰ, ਆਪਣੇ ਕਲਚਰ ਨੂੰ ਸੇਫ ਨਹੀਂ ਕਰ ਸਕੇ। ਆਉਣ ਵਾਲੀ ਜਨਰੇਸ਼ਨ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੋਣਾ, ਇਹਨਾਂ ਪਹਿਲ ਚੀਜ਼ਾਂ ਹੋ ਜਾਣਗੀਆਂ। ਸਾਡੇ ਕੋਲ ਇੱਕ ਮੁਗਲ ਬਾਦਸ਼ਾਹਾਂ ਦੇ ਦੌਰ ਦੀ ਇੱਕ ਐਂਟੀਕ ਚੀਜ਼ ਹੈ, ਲਾਹੌਰ ਫੋਰਟ ਜਿਹਨੂੰ ਕਹਿੰਦੇ ਨੇ, ਕਿਲਾ ਸ਼ਾਹੀ ਕਿਲਾ, ਆਹੋ ਬਾਦਸ਼ਾਹੀ ਮਸਜਿਦ, ਅਸੀਂ ਉਹਨੂੰ ਨਹੀਂ ਸੇਵ ਕਰ ਸਕੇ। ਨਹੀਂ ਸੇਵ ਕਰ ਸਕਦੇ। ਇਹ ਸਾਡੇ ਅਸੀਂ ਇੱਕ ਸ਼ਰਮਿੰਦਗੀ ਦੀ ਗੱਲ ਹੈ ਕਿ ਅਸੀਂ ਇੱਕ ਆਪਣੇ ਕਲਚਰ ਨੂੰ, ਇੱਕ ਆਪਣੀ ਹਿਸਟਰੀ ਨੂੰ ਸੇਫ ਨਹੀਂ ਕਰ ਸਕੇ। ਉਹ ਜਿਹੜੀ ਮਸਜਿਦ ਹੈ, ਉੱਚੀ ਮਸਜਿਦ, ਆਹੋ ਇਹ ਬਾਦਸ਼ਾਹ ਮਸਜਿਦ ਤੋਂ ਪਹਿਲੇ ਦੀ ਮਸਜਿਦ ਹੈ। ਓਏ ਹੋਏ ਹੋਏ ਇਧਰੋਂ। ਅੱਛਾ ਬਾਦਸ਼ਾਹ ਮਸਜਿਦ ਤੋਂ ਵੀ ਪਹਿਲੇ ਬਾਦਸ਼ਾਹ ਮਸਜਿਦ ਤੋਂ ਵੀ ਪਹਿਲੇ ਦੀ ਮਸਜਿਦ ਹੈ। ਹਜ਼ਰਤ ਬਾਬਾ ਨੈਣ ਸ਼ਾਹ ਕਾਦਰੀ ਸਰਕਾਰ ਦੀ ਮਸਜਿਦ ਹੈ। ਇਹ ਉੱਥੇ ਆਉਂਦੇ ਸਨ? ਇਹ ਵਕਤ ਦੇ ਵਲੀ ਸਨ, ਜਿਨ੍ਹਾਂ ਨੇ ਕਈਆਂ ਜਿਨ੍ਹਾਂ ਨੂੰ, ਕਈਆਂ ਬੰਦਿਆਂ ਨੂੰ, ਕਈਆਂ ਬੱਚਿਆਂ ਨੂੰ ਦੀਨ ਦੀ ਤਾਲੀਮ ਦਿੱਤੀ, ਕੁਰਾਨ ਪਾਕ ਪੜ੍ਹਾਇਆ। ਨਹੀਂ ਉਹ ਆਉਂਦੇ ਸਨ ਇੱਥੇ? ਹਾਂਜੀ ਉਹ ਇੱਥੇ ਹੀ ਪੜ੍ਹਾਉਂਦੇ ਸਨ, ਇੱਥੇ ਹੀ ਹੁੰਦੇ ਸਨ। ਬੁੱਲੇ ਸ਼ਾਹ ਦੇ ਮੁਰਸ਼ਿਦ ਵੀ ਸਨ। ਹਾਂਜੀ ਬਾਬਾ ਬੁੱਲੇ ਸ਼ਾਹ ਸਰਕਾਰ ਦੇ ਮੁਰਸ਼ਿਦ ਸਨ। ਤੇ ਪੀਰ ਰਜ਼ਾ ਸ਼ਾਹ ਕਾਦਰੀ, ਬਾਬਾ ਪੀਰ ਰਜ਼ਾ ਸ਼ਾਹ ਕਾਦਰੀ ਬਾਦਸ਼ਾਹ ਮਸਜਿਦ ਬਣਨ ਤੋਂ ਪਹਿਲੇ ਬਾਬਾ ਪੀਰ ਰਜ਼ਾ ਸ਼ਾਹ ਕਾਦਰੀ ਸਰਕਾਰ, ਜਿਨ੍ਹਾਂ ਨਾਲ ਮਰਹੂਮ ਰੋੜਾ ਪੀਰ ਕਹਿੰਦੇ ਨੇ। ਰੋੜਾ ਪੀਰ, ਰੋੜਾ ਜਿੱਥੇ ਰੋੜਾ ਰੋੜਾ ਅੱਛਾ ਰੋੜਾ ਇਹ ਪੰਜਾਬੀ ਦਾ ਲਫ਼ਜ਼ ਜਿਵੇਂ ਰੋੜਾ, ਵੱਟਾ। ਹਾਂਜੀ ਵੱਟਾ, ਜਿਹਨੂੰ ਬੁਖਾਰ ਨਹੀਂ ਉਤਰਦਾ, ਜਿਹਨੂੰ ਕੋ ਕਿਸੇ ਕਿਸਮ ਦਾ ਮਸਲਾ, ਉੱਥੇ ਨੀਅਤ ਕਰਕੇ ਰੋੜਾ ਲਿਆ ਕੇ ਬੰਨੇ ਤੇ ਅੱਲਾ ਦੀ ਰਹਿਮਤ ਹੋ ਜਾਂਦੀ ਹੈ। ਨੈਣ ਸ਼ਾਹ ਕਾਦਰੀ ਸਰਕਾਰ ਉਹਨਾਂ ਦੇ ਮੁਰੀਦ ਸਨ, ਉਹਨਾਂ ਦੇ ਬੈਸ ਸਨ। ਪੀਰ ਰਜ਼ਾ ਸ਼ਾਹ ਕਾਦਰੀ ਸਰਕਾਰ ਦੀ ਮਸਜਿਦ ਤਰੀਹੀ ਮਸਜਿਦ ਹੈ, ਜਿਹੜੀ ਬਾਦਸ਼ਾਹ ਮਸਜਿਦ ਤੋਂ ਪੁਰਾਣੀ ਮਸਜਿਦ ਹੈ। ਵਾਹ ਐਂਜੀ ਬਿਲੇ ਕੀਮ ਦੇ ਸਾਹਮਣੇ ਇੱਕ ਮਸਜਿਦ ਹੈ, ਜੁੱਤੀਆਂ ਵਾਲੇ ਬਾਜ਼ਾਰ। ਅੱਛਾ ਉਹ ਐਸੋ ਵੀ ਪੁਰਾਣੀ ਤਰੀਹੀ ਮਸਜਿਦ ਹੈ, ਜਿੱਥੇ ਮਾਧੋ ਲਾਲ ਸੈਨ ਦੀਨ ਦੀ ਤਾਲੀਮ ਹਾਸਲ ਕੀਤੀ। ਵਾਹ ਵਾਹ ਵਾਹ
ਜਿੱਥੇ ਇੱਕ ਵਲੀ ਹੋਏ ਨੇ ਵਕਤ ਦੇ ਬਲੌਲ ਸਾਈਂ, ਬਲੋਲ ਉਹ ਵੀ ਉੱਥੇ ਆਂਦੇ ਰਹੇ ਉਸ ਮਸਜਿਦ ਦੇ ਵਿੱਚ। ਬਹਿਲੂਲ ਕਹਿੰਦੇ ਬਹਿਲੂਲ, ਹਾਂ ਉਰਦੂ ਚ ਬਹਿਲੂਲ, ਪੰਜਾਬੀ ਬਲੌਲ। ਅੱਛਾ ਦੀਨ ਵੀ ਜਿਹੜੇ ਪਿੱਛੇ ਰਹਿੰਦੇ ਨੇ ਵੈਸੇ ਤਾਂ ਇਹ ਇੱਕ ਅੰਦਰੂਨ ਸ਼ਹਿਰ ਦਾ ਉਹ ਵਿਰਸਾ ਹੈ, ਇੱਕ ਉਹ ਕਲਚਰ ਹੈ, ਉਹ ਸਕਾਫਤ ਹੈ ਕਿ ਜਿਹੜੀ ਨਪੈਦ ਹੋ ਚੁੱਕੀ ਹੈ, ਡਿਮੋਲਿਸ਼ ਹੋ ਚੁੱਕੀ ਹੈ। ਜਿਹੜੀ ਆਉਣ ਵਾਲੀ ਨਸਲ ਨੂੰ ਅਸੀਂ ਕੁਝ ਵੀ ਜਿਹੜਾ ਨਾ ਅੱਛਾ ਫਾਰਵਰਡ ਹੁਣ ਅਸੀਂ ਆਏ ਆ ਨਾ, ਸਾਨੂੰ ਇਹ ਲੱਗਦਾ ਜਿਵੇਂ ਕੋਈ ਨਾ ਪੁਰਾਣੇ ਲੋਕ ਨਾ ਫਿਰਦੇ ਫੁਰਦੇ ਪਏ ਨੇ ਇੱਥੇ ਜੀ ਹੈ ਐਸਾ ਹੀ। ਇੰਜ ਲੱਗਦਾ ਵੀ ਹੈ ਜੀ। ਜੀ ਹੈ ਵਕਾ ਸਾਹਿਬ, ਥੋੜਾ ਮਹਿਸੂਸ ਨਹੀਂ ਹੁੰਦਾ ਕਿ ਵੀ ਯਾਰ ਪੂਰੇ ਪੁਰਾਣੇ ਕੋਈ ਲੋਕ ਹੈਗੇ ਨੇ ਇੱਥੇ ਆ। ਉਹ ਜਨਰੇਸ਼ਨ ਜਿਹੜੀ ਹੈ ਨਾ, ਜਿਹੜੀ ਪੁਰਾਣੀ ਇੱਕ ਜਨਰੇਸ਼ਨ ਸੀ ਉਹ ਨਪੈਦ ਹੋ ਚੁੱਕੀ ਹੈ। ਕੁਝ ਅੱਲਾ ਨੂੰ ਪਿਆਰੇ ਹੋ ਗਏ, ਕੁਝ ਲੋਕ ਇੱਥੋਂ ਜਗ੍ਹਾ ਛੱਡ ਕੇ ਮਾਈਗ੍ਰੇਟ ਕਰਕੇ ਦੂਸਰੀ ਸੁਸਾਇਟੀਆਂ ਜਾ ਕੇ ਬਾਹਰ। ਅੱਛਾ ਇਹ ਆਪਣਾ ਕਹਿੰਦੇ ਨੇ ਭਾਈ ਭਾਈ ਐਡਾ ਪੁਰਾਣਾ ਹੋ ਗਿਆ ਵੀ, ਯਾਨੀ ਹੁਣ ਮਤਲਬ ਲੇਟੈਸਟ ਦੌਰ ਆ ਗਿਆ। ਇਹ ਵਾਣੀ ਚੱਲਦੀ ਵੀ ਸਾਹਮਣੇ ਐਸਾ ਹੀ ਨਾਲੀ ਇਹ ਨਾਲੀ ਚੱਲਦੀ ਪਈ ਹੈ ਨਾ। ਹਾਂ ਇਹ ਨਾਲੀ ਦੀ ਵੀ ਹਿਸਟਰੀ ਹੈ, ਇੱਕ ਕਲਚਰ ਹੈ। ਹਾਂਜੀ ਹਾਂਜੀ ਇਹ ਨਾਲੀ ਅੰਗਰੇਜ਼ ਦੌਰ ਤੋਂ ਚੱਲਦੀ ਲੱਗੀ ਆ ਰਹੀ ਹੈ। ਇਸ ਨਾਲੀ ਸਾਗਰ ਸਦੀਕੀ ਸਾਹਿਬ ਸਨ, ਜਿਹੜੇ ਕਿ ਇੱਕ ਮਸ਼ਹੂਰ ਸ਼ਾਇਰ ਹੋਏ, ਜਿਨ੍ਹਾਂ ਦੇ ਉਸਤਾਦ ਦਾਮਨ ਤੋਂ ਬਾਅਦ ਜਿਨ੍ਹਾਂ ਦਾ ਇੱਕ ਨਾਂ ਹੋਇਆ। ਯਾਰ ਤੁਸੀਂ ਸਬਜ਼ੀ ਵੇਚਦੇ ਹੋ ਕਿ ਤੁਸੀਂ ਕੋਈ ਲੀ ਵੇਚਦੇ ਹੋ? ਮੈਨੂੰ ਕਲਚਰ ਨਾਲ ਇੱਕ ਹਿਸਟਰੀ ਨਾਲ ਇੱਕ ਲਗਾਓ ਹੈ। ਕਿੰਨਾ ਪੜ੍ਹੇ ਹੋ ਤੁਸੀਂ? ਮੈਂ BCS ਕੀਤਾ, ਬੈਚਲਰ ਕੰਪਿਊਟਰ। ਕੋਈ ਗੱਲ ਨਹੀਂ, ਮੈਂ ਵੇਚਦਾ ਰਿਹਾ। ਤੇ ਅੱਧੀ ਦੁਨੀਆ में ट्रैवल कर चुके हैं ऑलरेडी। ਮਾਸ਼ਾਅੱਲਾ ਇਹ ਇੱਕ ਕਲਚਰ ਹੈ ਸਾਡਾ, ਇੱਕ ਸਕਾਫਤ ਹੈ। ਜੇ ਅਸੀਂ ਇਹਨੂੰ ਸੰਭਾਲਾਂਗੇ ਨਹੀਂ ਤੇ ਅਸੀਂ ਖੁਦ ਨੁਕਸਾਨ ਅੱਛਾ ਇਹ ਉਠਾਵਾਂਗੇ। ਪਾइप वगैरह इस करके नहीं पाए कि क्योंकि पुराना एक मतलब कल्चर है। ਇਹ ਅੰਗਰੇਜ਼ ਦੌਰ ਦਾ ਇੱਕ ਕਲਚਰ ਤੁਰਿਆ ਆ ਰਿਹਾ ਹੈ। ਇਹ ਇੱਕ ਐਸਾ ਕਲਚਰ ਹੈ ਜਾਂ ਇੱਕ ਐਸਾ ਸਿਸਟਮ ਹੈ ਕਿ ਅੰਦਰੂਨ ਸਿਟੀ 'ਚ ਜਿੰਨੀ ਮਰਜ਼ੀ ਬਾਰਿਸ਼ ਹੋ ਜਾਏ ਪਾਣੀ ਨਹੀਂ ਖੜਾ ਹੋਇਆ। नहीं खड़ा होता। ਇਹ ਲੈ ਜਾਂਦੀ ਹੈ ਸਾਰਾ ਕੁਝ ਬਾਹਰ, ਨਾਲੇ ਜਾ ਕੇ ਸਭ ਕੁਝ ਸੁੱਟ ਦਿੰਦੀ ਹੈ। अच्छा अच्छा ਇਹ ਇੱਥੇ ਇੱਕ ਸ਼ਾਇਰ ਹੋਏ ਨੇ ਸਾਗਰ ਸਦੀਕੀ ਸਾਹਿਬ। ਉਹ ਹੋਟਲ ਸੀ, ਉੱਥੋਂ ਨਾ ਉਹ ਖਾਣਾ ਖਾਂਦੇ ਸਨ ਤੇ ਇੱਕ ਰੋਟੀ ਦੇ ਪੀਸ ਕਰਕੇ ਨਾ ਨਾਲ ਹੀ ਸੁੱਟ ਦਿੰਦੇ ਸਨ। अच्छा वो क्यों? ਉਹ ਹੋਟਲ ਵਾਲੇ ਨੇ ਪੁੱਛਿਆ, ਜਿਵੇਂ ਤੁਸੀਂ ਸਵਾਲ ਕੀਤਾ ਕਿ ਵੀ ਇਹ ਕੀ ਕਰ ਰਹੇ ਹੋ, ਨਹੀਂ ਸਕਦੀ ਬੇਹੁਰਮਤੀ ਹੀ ਕਰ ਰਹੇ ਹੋ। ਉਹਨਾਂ ਨੇ ਕਿਹਾ तुम्हें नहीं पता। ਉਹਨੇ ਕਿਹਾ ਕੀ ਮਸਲਾ? ਉਹਨਾਂ ਨੇ ਸੋਟੀ ਫੜੀ ਐਂ ਕਰਕੇ ਥੱਲਿਓ ਸੋਟੀ ਨਾਲ ही मारी, गंडोए, कान खजूरे, कीड़े। उन्होंने कहा इधर भी एक महरूक रहती है, उसका भी रिज़्क उसने लिखा है, तुम कहते हो इसको ज़ाया कर रहे हो। क्या गल की सागर साहब सन वो एक दरवेश सन, जिन्हां दी कोई सोच सी, कोई विजन सी। ਅਸੀਂ ਤੇ ਬਸ ਇੱਕ ਦੀ ਗੁੰਮਰਾਹ ਭੀੜ ਦੇ ਵਿੱਚ ਧੱਕੇ ਖਾ ਰਹੇ ਹਾਂ, ਟਾਈਮ ਪਾਸ ਕਰ ਰਹੇ ਹਾਂ। ਹਰ ਚੀਜ਼ ਤੋਂ ਅਸੀਂ ਬੇਜ਼ਾਰ ਹੋ ਚੁੱਕੇ ਹਾਂ। ਇਹ ਕਹਿ ਲਓ यार ਜਾਂ फहीम भाई ਤੁਸੀਂ ਸਾਨੂੰ ਨਾ ਕੁਛ ਨਾ ਮੁxtਲਿਫ ਜਿਹੜੇ ਹੈ ਨੇ ਇੱਥੇ ਦੇ ਉਹਨਾਂ ਦੇ ਵਾਸਤੇ ਇੱਕ ਤਹਿਸੀਲ ਬਾਜ਼ਾਰ ਹੈ, ਇਹ ਹਵੇਲੀ ਤਰੀ ਹਵੇਲੀ ਹੈ ਜਿਹੜੇ ਕਿ ਸਿੱਖੀਜ਼ਮ ਨਾਲ ਤਲਕ ਰੱਖਦੀ ਕਿਹਦੇ ਨਾਲ? ਸਿੱਖੀਜ਼ਮ ਨਾਲ ਤਲਕ ਰੱਖਦੀ ਕਿਹੜੀ ਵੇਲੀ? ਹਵੇਲੀ ਹੈ ਪਾਪੜੀਆਂ ਥੜੀਆਂ, ਉਹਦੇ ਸਾਹਮਣੇ ਇੱਕ ਹਵੇਲੀ ਹੈ। ਇੱਥੋਂ ਕਿੰਨੀ ਕੁ ਦੂਰ ਹੈ? ਇੱਥੋਂ 10 ਮਿੰਟ ਦਾ ਮੁਸਾਫਤ ਹੈ ਸਾਡਾ। ਅੱਛਾ ਕਲਚਰ ਸਾਡਾ ਨਪੈਦ ਹੁੰਦਾ ਜਾ ਰਿਹਾ। ਆਉਣ ਵਾਲੀ ਜਨਰੇਸ਼ਨ ਤੁਸੀਂ ਕੋਈ ਪੁੱਛੋ, ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ। ਹਿਸਟਰੀ ਪੜ੍ਹੀ ਕਿਸੇ ਨੇ ਨਹੀਂ, ਨਾ ਵੱਡੇ ਰਹੇ ਜਿਨ੍ਹਾਂ ਨੇ ਹਿਸਟਰੀ ਦੱਸਣੀ ਹੈ ਕਿ ਸਾਡਾ ਇੱਕ ਕਲਚਰ ਸੀ, ਕਿ ਸਾਡਾ ਇੱਕ ਇੱਥੇ ਇੱਕ ਵਿਰਸਾ ਸੀ ਸਾਡਾ, ਜਿਹੜਾ ਅਸੀਂ ਖੋ ਚੁੱਕੇ ਹਾਂ। ਇਹ ਤੁਹਾਡੇ ਚੈਨਲ ਦੇ ਤਵੱਸਲ ਦੇ ਨਾਲ ਜਾਂ ਤੁਹਾਡੇ ਵਰਗੇ ਸਾਥੀ ਜਾਂ ਵੀ ਵਲੌਗਰ ਜਿਹੜੇ ਆਉਂਦੇ ਨੇ, ਉਹ ਕੋਸ਼ਿਸ਼ ਕਰਦੇ ਨੇ ਇਹਨਾਂ ਨੂੰ ਹਾਈਲਾਈਟ ਕਰਨ ਦੀ। ਜਿਸ ਤਰ੍ਹਾਂ ਕਿ ਤੁਸੀਂ ਬਾਲ ਵਾਲਾ ਕਹਿ ਲਓ, ਉਹਨਾਂ ਵੀ ਉਹੀ ਹਿਸਟਰੀ ਦੇ ਇੱਕ ਸਟੂਡੈਂਟ ਨੇ, ਉਹ ਵੀ ਹਿਸਟਰੀ ਨਾਲ ਲਗਾਓ ਰੱਖਦੇ ਨੇ। ਉਹ ਅਕਸਰ ਆਉਂਦੇ ਨੇ, ਵਲੌਗਸ ਬਣਾਉਂਦੇ ਨੇ ਕਾਫੀ ਚੀਜ਼ਾਂ ਦੇ ਉੱਤੇ, ਲੇਕਿਨ ਉਹ ਕਿਸੇ ਕੋਲ ਇੰਨਾ ਟਾਈਮ ਹੋਵੇ ਤਾਂ ਉਹ ਦੇਖ ਲੈਂਦਾ, ਨਾ ਹੋਵੇ ਤਾਂ ਨਪੈਦ ਚੀਜ਼ਾਂ ਨੇ। ਅੱਛਾ ਇਹ ਇੱਥੇ ਦਾ ਵੱਡਾ ਮੋਨਾ ਸਿੰਘ ਇੱਕ ਬੇਸਿਕਲੀ ਸਾਡੇ ਤਰ੍ਹਾਂ ਇੱਕ ਮਜ਼ਦੂਰ ਆਦਮੀ ਸੀ, ਜਿਹੜਾ ਕਿ ਆਪਣੀ ਮਜ਼ਦੂਰੀ ਕਰਦਾ ਸੀ, ਸਾਦਾ ਇਨਸਾਨ ਸੀ ਇੱਕ। ਤੇ ਜਦੋਂ ਪਾਰਟੀਸ਼ਨ ਹੋਈ ਹੈ, ਉਹ ਲੋਕ ਵਾਪਸ ਚਲੇ ਗਏ ਆਪਣੇ। ਕਦੀ ਉਹਨਾਂ ਚ ਕੋਈ ਇੱਧਰ ਆਇਆ ਵੇਖਣ? ਹਾਂਜੀ, ਉਹਨਾਂ ਦੇ ਵਿੱਚੋਂ ਕਾਫੀ, ਉਹਨਾਂ ਦੀ ਜਿਹੜੀ ਇੱਕ ਪੀੜ੍ਹੀ ਹੈ, ਤੀਸਰੀ ਚੌਥੀ ਪੀੜ੍ਹੀ ਹੈ, ਜਿਹਨਾਂ ਨੇ ਆਪਣੇ ਕਲਚਰ ਨੂੰ ਜਾਂ ਵਿਰਸੇ ਨੂੰ ਕੁਝ ਸਮਝਿਆ, ਕੁਝ ਜ਼ਿਹਨ 'ਚ ਰੱਖਿਆ ਹੈ। ਤੋਂ ਆਉਂਦੇ ਨੇ ਕਿਸੇ ਵਕਤਨ ਬਵਕਤਨ ਆਉਂਦੇ ਨੇ, ਜਿਵੇਂ ਵਿਸਾਖ ਦੇ ਮੇਲੇ ਤੇ ਆਉਂਦੇ ਨੇ, ਉਹ ਆਉਂਦੇ ਨੇ ਤੇ ਦੇਖਦੇ ਨੇ ਆਪਣੀਆਂ ਚੀਜ਼ਾਂ। ਜਾਂ ਰਜੀਨ ਸਿੰਘ ਦੀ ਮੜੀ ਜਦੋਂ ਆਉਂਦੇ ਨੇ, ਉਦੋਂ ਦੇਖਦੇ ਨੇ। ਬਾਬਾ ਗੁਰੂ ਨਾਨਕ ਆਉਂਦੇ ਨੇ, ਉਹ ਫਿਰ ਆਉਂਦੇ ਨੇ, ਦੇਖਦੇ ਨੇ ਆਪਣਾ ਕਲਚਰ, ਆਪਣਾ ਵਿਰਸਾ, ਉਹ ਚੀਜ਼ ਨੂੰ, ਤਾਰੀਖ ਨੂੰ, ਹਿਸਟਰੀ ਨੂੰ ਮਹਿਸੂਸ ਕਰਦੇ ਨੇ। ਹਾਂ, ਯਾਨੀ ਲੋਕ ਉਹਨਾਂ ਨੂੰ ਪਤਾ ਹੈ ਕਿ ਸਾਡਾ ਇੱਥੇ ਅਬਾਉ ਜਦਾਦ ਇੱਥੇ ਰਹੇ ਨੇ। ਹਾਂਜੀ, ਐਸਾ ਨਹੀਂ। ਅੱਛਾ ਉਹ ਜੋ ਮੇਲਾ ਰਾਮ ਵਾਲੀ ਗਲੀ ਉਹ ਕਿਸ ਸਾਈਡ ਸੀ? ਉਧਰ ਇਹ ਸਾਹਮਣੇ ਮੇਲਾ ਰਾਮ, ਕੁਝ ਬਾਬਾ ਕਾਫੀ ਸਿੱਖ ਹਜ਼ਾਰ ਰਹਿੰਦੇ ਸਨ। ਉਹ ਸਾਰੀ ਗਲੀ ਉਹ ਮੇਲੇ ਹੀ ਸੀ। ਦਾਤਾ ਹਜ਼ੂਰ ਦੀ ਬੈਕ ਸਾਈਡ ਤੇ ਉਸ ਸਿੱਖ ਦੀ, ਉਹ ਕਹਿੰਦੇ ਉਹਦਾ ਨਾਂ ਸੀ ਮੇਲਾ ਰਾਮ, ਮੇਲੇ ਦਾ ਨਾਂ। ਉਹ ਮੇਲੇ ਵਾਲੇ ਨੇ ਆਪਣੇ ਜਿਹੜੇ EMPLOYEES ਸਨ, ਜਿਹੜੇ ਉਹਦੇ ਵਰਕਰ ਸਨ, ਜਿਹੜੇ ਉਹਦੇ ਕੰਮ ਕਰਨ ਵਾਲੇ
ਲੋਕ ਸਨ ਉਹ ਵੀ ਇਹ ਸਾਰੀ ਜਗ੍ਹਾ ਓੜੀ ਸੀ, ਉਹਨੇ ਅਲਾਟ ਕੀਤੀ ਸੀ, ਉਹਨਾਂ ਨੂੰ ਰਹਿائش ਅਸੇ ਦਿੱਤੀ ਸੀ ਤਾਂ ਕਿ ਮਿਲ ਕੋਲ ਕਾਫੀ ਅਮੀਰ ਆਦਮੀ ਸੀ ਹੈ। ਹਾਂਜੀ, ਉਹ ਕਾਫੀ ਇੱਕ ਅਮੀਰ ਰਿਚ ਮੈਨ ਸੀ ਕਿ ਉਹਨੇ ਅਲਾਟ ਕੀਤੀ ਸੀ ਇਹ ਉਹਦੇ ਜਗ੍ਹਾ। ਨਾਮ ਦੇ ਤੇ ਪਿੰਡ ਵੀ ਨੇ ਯਾਰ। ਹਾਂਜੀ, ਇੱਥੇ ਜਾਓ ਆਪਣਾ ਤੁਸੀਂ ਫਿਰੋਜ਼ਪੁਰ ਰੋਡ ਦੇ ਉੱਤੇ ਜਾਓ ਤੇ ਉੱਥੇ ਮੇਲਾ ਰਾਮ ਪਿੰਡ ਵੀ ਆਂਦਾ ਹੈ। ਐਸਾ ਨਹੀਂ, ਹੈਨਾ? ਉਹ ਇੱਕ ਅਮੀਰ ਤਰੀਨ ਆਦਮੀ ਸੀ। ਜਿਵੇਂ ਤੁਸੀਂ ਇਹ ਕਹਿ ਲਓ ਕਿ ਜਿਵੇਂ ਸਾਡਾ ਮਿਆਨੀ ਸਾਹਿਬ ਕਬਰਸਤਾਨ ਹੈ, ਮਿਆਨੀ ਸਾਹਿਬ ਨੇ ਜਿਹਨਾਂ ਨੇ ਇੱਕ ਅਲਾਟ ਕੀਤੀ ਆਪਣੀ ਜਗ੍ਹਾ, ਇੱਕ ਡੋਨੇਸ਼ਨ ਕੀਤੀ, ਡੋਨੇਟ ਕੀਤੀ, ਐਸੇ ਤਰ੍ਹਾਂ ਉਹ ਲੋਕ ਸਨ। ਅੱਛਾ ਦੌਰ ਸੀ, ਅੱਛੇ ਲੋਕ ਸਨ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਸੀ, ਉਹਨਾਂ ਨੇ ਕਾਫੀ ਚੀਜ਼ਾਂ ਡੋਨੇਟ ਕੀਤੀਆਂ, ਲੋਕਾਂ ਨੂੰ ਇੱਕ ਅੱਛਾ ਕਲਚਰ ਡਿਵੈਲਪ ਕੀਤਾ, ਦੱਸਿਆ ਕਿ ਇਨਸਾਨੀਅਤ ਕੀ ਚੀਜ਼ ਹੈ। ਬੜੀ ਜ਼ਬਰਦਸਤ, ਬਹੁਤ ਸ਼ੁਕਰੀਆ ਤੁਸੀਂ ਦੇਖੋ ਇੰਨਾ ਟਾਈਮ ਦਿੱਤਾ। ਅਸੀਂ ਇਨਸ਼ਾਅੱਲਾ ਤਾਲਾ ਤੁਹਾਡੇ ਕੋਲ ਫਿਰ ਵੀ ਚੱਕਰ ਲਾਵਾਂਗੇ ਹੈ। ਇਨਸ਼ਾਅੱਲਾ ਐਸੇ ਤਰ੍ਹਾਂ ਤੁਸੀਂ ਅੱਗੇ ਜਾਓਗੇ ਹਵੇਲੀ ਗੋਬਿੰਦ ਨਾਥ ਹੈ, ਉਹ ਵੀ ਸਿੱਖ ਸੀ। ਸਿੱਖ ਸੀ, ਉਹ ਗੁਰਦੁਆਰੇ ਵੀ ਨੇ, ਮੰਦਿਰ ਵੀ ਨੇ ਜਿਹੜੇ ਘਰਾਂ 'ਚ ਡਿਵੈਲਪ ਹੋ ਚੁੱਕੇ ਨੇ, ਲੋਕ ਉੱਥੇ ਰਿਹਾਇਸ਼ ਪਜ਼ੀਰ ਨੇ ਤੇ ਕਲਚਰ ਨੂੰ ਉਹਨੂੰ ਰਿਸਟੋਰ ਨਹੀਂ ਕੀਤਾ ਗਿਆ, ਪ੍ਰੀਜ਼ਰਵ ਨਹੀਂ ਕੀਤਾ ਗਿਆ ਸਹੀ ਤਰ੍ਹਾਂ, ਉਹਨੂੰ ਰਿਸਟੋਰ ਹੀ ਨਹੀਂ ਕੀਤਾ ਗਿਆ। ਲੇਕਿਨ ਫਿਰ ਵੀ ਕੁਝ ਬਿਹਤਰ ਹੈ, ਮਤਲਬ ਐਡਾ ਵੀ ਨਹੀਂ ਮਤਲਬ ਮਾੜਾ ਹੋਇਆ। ਹੁਣ ਤੁਸੀਂ ਇਹ ਦੇਖੋ ਕਿ ਫਰਾਂਸ ਦੀ ਹਿਸਟਰੀ ਜਿਹੜੀ ਹੈ ਨਾ, ਲਿਓਨ ਸਿਟੀ 2000 ਸਾਲ ਪੁਰਾਣੀ ਹਿਸਟਰੀ ਰੱਖਦਾ ਹੈ, ਔਰ ਇਹ ਅੰਦਰ ਟ੍ਰੈਬੂਲਸ ਨੇ, ਹਿਡਨ ਵੇ ਨੇ, ਜਿਹੜੇ ਸਿਲਕ ਦੇ ਜਿਹੜੇ ਵਪਾਰੀ ਸਨ, ਤਾਜਰ ਸਨ, ਉਹਨਾਂ ਸੇ ਉਹ ਬਣਾਏ ਗਏ ਸ਼ਾਰਟਕਟ ਵੇ ਜਿਨ੍ਹਾਂ ਨੂੰ ਕਹਿੰਦੇ ਨੇ। ਉਹ ਅੱਜ ਤੱਕ ਵੀ ਉਹ ਮਖਦੂਸ਼ ਨਹੀਂ ਹੋਇਆ, ਅੱਜ ਤੱਕ ਵੀ ਉਹ ਆਪਣੀ ਉਸੇ ਹਾਲਤ ਵਿੱਚ ਮੌਜੂਦ ਨੇ। ਅੱਛਾ ਭਾਈ ਇਹ ਦੱਸੋ, ਇਹ ਸਬਜ਼ੀ 'ਚ ਇਹ ਵਾਲਦੈਨ ਦਾ ਕੰਮ ਹੈ ਜਾਂ ਤੁਹਾਡਾ ਆਪਣਾ? ਇਹ ਸਾਡਾ ਬਾਈ ਕੰਮ ਹੈ, ਰਾਈ ਫੈਮਿਲੀ ਨਾਲ ਮੈਂ ਤਲਕ ਰਾਈ ਉਹ ਜਨਾਬ ਗੱਲ ਇਹ ਵੀ ਨਹੀਂ ਹੈਗੀ। ਅੱਛਾ ਮੈਂ ਵੀ ਰਾਈ ਹਾਂ। ਰਾਈ ਫੈਮਿਲੀ ਨਾਲ ਸਾਡਾ ਤਲਕ ਹੈ ਇਹ ਮੈਂ ਖੁਦ ਵੀ ਹੋਈ ਜਾ ਰਿਹਾ ਸਬਜ਼ੀ। ਰਾਈ ਫੈਮਿਲੀ ਨਾਲ ਸਾਡਾ ਤਲਕ ਹੈ। ਵਿਕਾਸ ਭਾਈ ਜਾਣਦੇ ਨੇ, ਵਿਕਾਸ ਭਾਈ ਨਾਲ ਸਾਡਾ ਅੱਜ ਦਾ ਨਹੀਂ ਬੜਾ ਪੁਰਾਣਾ ਇੱਕ ਤਲਕ, ਇੱਕ ਯਾਰਾਨਾ ਹੈ। ਮੈਂ ਸਹੀ ਵਿਕਾਸ ਕਿਹਾ ਜੀ ਭਾਈ- ਨਾ, ਇਹਨੇ ਸੜਕਾਂ ਦੇ ਵਿੱਚ ਵਿਕਾਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। Subscribe now and press the bell icon. Never miss an update.